ਬਾਬੇ ਨਾਨਕ ਦੇ ਦਰ ਤੇ ਰੌਣਕਾਂ ਲੱਗੀਆਂ ਹੋਈਆਂ ਨੇ। ਐਉਂ ਮਹਿਸੂਸ ਹੋ ਰਿਹਾ ਕਿ ਜਿਵੇਂ ਅਸੀਂ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਖਲੋਤੇ ਹੋਈਏ ਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ। ਸਾਨੂੰ ਇੱਥੇ ਆਪਣੇ ਵਰਗਾ ਲੱਗ ਰਿਹਾ ਹੈ। ਸੋ ਇਹ ਗੁਰੂ ਨਾਨਕ ਦੀ ਕਿਰਪਾ ਹੈ, ਇਹ ਗੁਰੂ ਨਾਨਕ ਦੀ ਖੇਡ ਹੈ। ਸਿੱਖ ਉਹੀ ਹੈ ਜਿਹੜਾ ਸੱਚ ਬੋਲਦਾ ਹੈ, ਉਹ ਚਾਹੇ ਹਾਕਮ ਧਿਰ ਦਾ ਕੋਈ ਵੀ ਜਿਹੜਾ ਨੁਮਾਇੰਦਾ ਹੋਵੇ ਉਹਦੇ ਮੂਹਰੇ ਆਵਾਜ਼ ਚੱਕਣੀ ਇਹ ਸਿੱਖ ਦਾ ਫਰਜ਼ ਆ। ਜਿਹੜਾ ਆਵਾਜ਼ ਨਹੀਂ ਚੁੱਕਦਾ ਉਹਨੂੰ ਸਿੱਖ ਨਹੀਂ ਗਿਣਿਆ ਜਾ ਸਕਦਾ। ਉਹ ਮਰਦ ਨਹੀਂ, ਉਹ ਮੁਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਗੁਰਮਤਿ ਪ੍ਰਕਾਸ਼ ਮੰਟੀਕਾ ਵਿਖੇ ਇਸ ਟਾਈਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾ ਰਿਹਾ ਆ। ਇਸ ਮੌਕੇ ਆਪਣੇ ਨਾਲ ਇੰਦਰਜੀਤ ਸਿੰਘ ਜੀ ਸ਼ੇਰਗਿੱਲ ਅਤੇ ਜੰਡਿਆਲੀ ਮੰਜਕੀ ਦੇ ਸਕੇ ਭਰਾਵਾਂ ਦਾ ਢਾਡੀ ਜਥਾ ਉਹ ਆਪਣੇ ਨਾਲ ਜੁੜੇ ਹੋਏ ਆ। ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਰਾਜਕਰਨਵੀਰ ਸਿੰਘ ਜੀ, ਤੁਹਾਡਾ ਬੜਾ ਵਧੀਆ ਉਪਰਾਲਾ ਹੈ। ਅੱਜ ਆਪਾਂ ਮੰਟੀਕਾ ਬਾਬਾ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਤਰਨ ਤਪ ਸਥਾਨ ਮੰਟੀਕਾ ਅਮਰੀਕਾ ਦੀ ਧਰਤੀ ਤੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਨਾਰਾਇਣ ਕਲਾਧਾਰ ਜਗ ਮੇ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਐਸੇ ਦੀਨ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ। ਦਾਸ ਇੰਦਰਜੀਤ ਸਿੰਘ ਸ਼ੇਰਗਿੱਲ ਅਤੇ ਜੰਡਿਆਲਾ ਮੰਜਕੀ ਵਾਲੇ ਸਕੇ ਭਰਾਵਾਂ ਦਾ ਢਾਡੀ ਜਥਾ ਮੰਟੀਕੇ ਦੀ ਧਰਤੀ ਤੋਂ ਜੋ ਪਿਛਲੇ ਕਈ ਦਿਨਾਂ ਤੋਂ ਇੱਥੇ ਗੁਰੂ ਕੀ ਸੰਗਤ ਦੇ ਵਿੱਚ ਵਿਚਰ ਰਿਹਾ ਹੈ, ਗੁਰੂ ਨਾਨਕ ਦਾ ਜਸ ਗਾਇਨ ਕਰ ਰਿਹਾ ਹੈ। ਅਸੀਂ ਆਪਣੇ ਢਾਡੀ ਜਥੇ ਵੱਲੋਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਦਿਹਾੜੇ ਦੀ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ। ਔਰ ਜੋ ਗੁਰੂ ਨਾਨਕ ਦਾ ਸਾਂਝੀ ਬਲਤਾ ਦਾ ਉਪਦੇਸ਼, ਜੋ ਸੱਚੇ ਪਾਤਸ਼ਾਹ ਜੀ ਦਾ ਮਿਸ਼ਨ ਹੈ, ਉਸ ਨੂੰ ਸਫਲ ਕਰਦਿਆਂ ਹੋਇਆਂ ਅੱਜ ਇੱਥੇ ਬਾਬੇ ਨਾਨਕ ਦੇ ਦਰ ਤੇ ਰੌਣਕਾਂ ਲੱਗੀਆਂ ਹੋਈਆਂ ਨੇ। ਐਉਂ ਮਹਿਸੂਸ ਹੋ ਰਿਹਾ ਕਿ ਜਿਵੇਂ ਅਸੀਂ ਪੰਜਾਬ ਦੇ ਕਿਸੇ ਸ਼ਹਿਰ ਵਿੱਚ ਖਲੋਤੇ ਹੋਈਏ ਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ। ਸਾਨੂੰ ਇੱਥੇ ਆਪਣੇ ਵਰਗਾ ਲੱਗ ਰਿਹਾ ਹੈ। ਸੋ ਇਹ ਗੁਰੂ ਨਾਨਕ ਦੀ ਕਿਰਪਾ ਹੈ, ਇਹ ਗੁਰੂ ਨਾਨਕ ਦੀ ਖੇਡ ਹੈ। ਸੋ ਇਹ ਤੁਹਾਡਾ ਆਪਣਾ ਢਾਡੀ ਜਥਾ ਅਮਰੀਕਾ ਦੇ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਗੁਰੂ ਨਾਨਕ ਦਾ ਜਸ ਗਾਇਨ ਕਰਦਾ। ਇਹ ਗੁਰੂ ਦੀ ਕਿਰਪਾ ਹੈ ਕਿ ਬਾਬਾ ਆਪਣਾ ਜਸ ਆਪ ਗਾਇਨ ਕਰਵਾ ਰਿਹਾ ਹੈ। ਭਾਈ ਰਣਜੋਤ ਸਿੰਘ ਜੀ ਔਰ ਰਾਜਕਰਨਵੀਰ ਸਿੰਘ ਜੀ ਪੰਜਾਬੀ ਰੇਡੀਓ USA ਦੇ ਮਾਧਿਅਮ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਮੰਟੀਕੇ ਦੀ ਸੰਗਤ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ, ਬਾਬਾ ਸਾਹਿਬ ਸਿੰਘ ਜੀ, ਭਾਈ ਜਰਨੈਲ ਸਿੰਘ ਜੀ, ਬਾਬਾ ਸਰਵਣ ਸਿੰਘ ਜੀ, ਹੋਰ ਬਾਬਾ ਤੇਜਪਾਲ ਸਿੰਘ ਜੀ, ਭਾਈ ਜੁਗਰਾਜ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਹੋਰ ਪਿਆਰ ਵਾਲੀਆਂ ਸੰਗਤਾਂ ਮੈਂ ਕਿਹਦਾ ਨਾਂ ਲਵਾਂ। ਸਾਰੀ ਸੰਗਤ ਨੇ ਸਾਨੂੰ ਰੱਜ ਕੇ ਪਿਆਰ ਦਿੱਤਾ ਹੈ। ਇਸੇ ਹੀ ਤਰ੍ਹਾਂ ਗੁਰੂ ਨਾਨਕ ਦਾ ਜਸ ਅਸੀਂ ਰਲ ਮਿਲ ਕੇ ਕਰਦੇ ਰਹੀਏ। ਇਹ ਦੁਆਵਾਂ ਅਰਦਾਸਾਂ ਬੇਨਤੀਆਂ ਗੁਰੂ ਪਾਤਸ਼ਾਹ ਪ੍ਰਵਾਨ ਕਰੇ। ਤੇ ਸ਼ੇਰਗਿੱਲ ਜੀ, ਮੈਂ ਪੁੱਛਣਾ ਚਾਹੁੰਦਾ, ਹੁਣ ਆਪਾਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਗੱਲ ਕਰਦੇ ਹਾਂ। ਉਹਨਾਂ ਨੇ ਬਾਬਰ ਨੂੰ ਜਾਬਰ ਆਖਿਆ। ਉਹ ਤੋਂ ਕਈ ਵਾਰੀ ਲੋਕ ਥੋੜਾ ਜਿਹਾ ਪਿੱਛੇ ਹੋ ਜਾਂਦੇ ਵੀ ਬਹੁਤ ਵੱਡੇ ਉਸ ਟਾਈਮ ਦੇ ਮਹਾਨ ਕ੍ਰਾਂਤੀਕਾਰੀ ਜਿਹੜੇ ਗੁਰੂ ਸਾਹਿਬ ਹੋਏ ਆ, ਗੁਰੂ ਦਾ ਉਪਦੇਸ਼ ਉਹਨਾਂ ਨੇ ਦਿੱਤਾ। ਅੱਜ ਦੇ ਸਮੇਂ ਦੇ ਵਿੱਚ ਹੁਣ ਆਪਾਂ ਦੇਖ ਰਹੇ ਵੀ ਕਿਸ ਤਰੀਕੇ ਨਾਲ ਸਿੱਖਾਂ ਦੀਆਂ ਆਵਾਜ਼ਾਂ ਵੀ ਬੰਦ ਕਰਨ ਦੀ ਜਿਹੜੀ ਭਾਰਤੀ ਹਕੂਮਤ ਕੋਸ਼ਿਸ਼ ਕਰ ਰਹੀ ਆ, ਉਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਬਿਲਕੁਲ ਕਾਲ ਆਈ ਕੁੱਤੇ ਮੋਹੀ ਖਵਾ ਜੋ ਹੈ ਮਰਦਾਰ ਗੁਸਾਈ ਰਾਜੇ ਪਾਮ ਕੁਆਮ ਦੇ ਉਲਟੀ ਬਾੜ ਖੇਤ ਕੋ ਖਾਈ। ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਮਾਵਸ ਸੱਚ ਚੰਦਰਮਾ ਦਿਸੇ ਨਹੀਂ ਕਹਿ ਚੜਿਆ। ਐਸੀ ਕਾਲੀ ਬੋਲੀ ਰਾਤ ਵਿੱਚ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ ਔਰ ਗੁਰੂ ਨਾਨਕ ਮਹਾਰਾਜ ਨੇ ਸੱਚ ਦੀ ਗੱਲ ਕੀਤੀ ਹੈ ਤੇ ਨਾਲ ਮਹਾਰਾਜ ਨੇ ਮੋਹਰ ਲਾ ਦਿੱਤੀ ਵੀ ਕੂੜ ਨ ਖੁੱਟੇ ਨਾਨਕਾ ਓੜਕ ਸੱਚ ਰਹੀ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤੇ ਸੱਚ ਬੋਲਣਾ ਜਿਹੜਾ ਗੁਰੂ ਨਾਨਕ ਦੇ ਸਿੱਖ ਦਾ ਪਹਿਲਾ ਇਹ ਬਿਰਧ ਆ ਕਿ ਉਹ ਜਿਹੜਾ ਸੱਚ ਬੋਲਦਾ ਫਿਰ ਉਹਨੂੰ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਉਹਦੀ ਦੁਨੀਆ 'ਚ ਵਡਿਆਈ ਹੁੰਦੀ ਆ। ਤੇ ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ ਜੇ ਤੱਕ ਛਕਾਏ। ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ। ਇਸ ਲਈ ਸਿੱਖ ਉਹੀ ਹੈ ਜਿਹੜਾ ਸੱਚ ਬੋਲਦਾ, ਉਹ ਚਾਹੇ ਹਾਕਮ ਧਿਰ ਦਾ ਕੋਈ ਵੀ ਜਿਹੜਾ ਨੁਮਾਇੰਦਾ ਹੋਵੇ ਉਹਦੇ ਮੂਹਰੇ ਆਵਾਜ਼ ਚੱਕਣੀ ਇਹ ਸਿੱਖ ਦਾ ਫਰਜ਼ ਆ। ਜਿਹੜਾ ਆਵਾਜ਼ ਨਹੀਂ ਚੁੱਕਦਾ ਉਹਨੂੰ ਸਿੱਖ ਨਹੀਂ ਗਿਣਿਆ ਜਾ ਸਕਦਾ। ਉਹ ਮਰਦ ਨਹੀਂ, ਉਹ ਮੁਰਦਾ ਹੈ। ਇਸ ਲਈ ਮਹਾਰਾਜ ਨੇ ਮੁਰਦਿਆਂ ਵਿੱਚ ਜੀਵਨ ਪਾ ਕੇ 230 ਸਾਲ ਲਾਏ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਹਨੂੰ 230 ਸਾਲਾਂ ਵਿੱਚ ਕਨਵਰਟ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਾਜਿਆ। ਖਾਲਸਾ ਦਾ ਮਤਲਬ ਵੀ ਸ਼ੁੱਧ ਹੈ ਤੇ ਨਿਰਮਲ ਦਾ ਮਤਲਬ ਵੀ ਸ਼ੁੱਧ ਸਾਫ਼ ਆ ਤੇ ਪੰਥ ਦਾ ਮਤਲਬ ਤਾਂ ਹੈ ਹੀ ਰਸਤਾ ਮਾਰਗ। ਸੋ ਗੁਰੂ ਨਾਨਕ ਦਾ ਉਹ ਰਾਹ ਜਿਹੜਾ ਹੈ ਉਹ ਮਹਾਰਾਜ ਨੇ ਸੱਚ ਦਾ ਦਿੱਤਾ। ਇਸ ਲਈ ਜਿਹੜਾ ਵੀ ਮਰਜ਼ੀ ਹਾਕਮ ਹੋਵੇ, ਉਹ ਚਾਹੇ ਸਮੇਂ ਦੀਆਂ ਸਰਕਾਰਾਂ ਹੋਣ, ਇਸ ਲਈ ਗੁਰੂ ਨਾਨਕ ਦੇ ਸਿੱਖ ਹਮੇਸ਼ਾ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹੇ ਨੇ ਤੇ ਕਰਦੇ ਰਹਿਣਗੇ। ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਵੀਰ ਜੀ ਹੁਣਾਂ ਦਾ। ਇਹ ਹਮੇਸ਼ਾ ਹੀ ਇਦਾਂ ਸੇਵਾਵਾਂ ਦਿੰਦੇ ਆ, ਜਿੱਥੇ ਵੀ ਜਾਂਦੇ ਬੜੇ ਪਿਆਰ ਦੇ ਨਾਲ ਮਿਲਦੇ ਆ। ਸੋ ਇਦਾਂ ਹੀ ਪਿਆਰ ਸਤਿਕਾਰ ਬਣਿਆ ਰਵੇ ਤੇ ਇਦਾਂ ਹੀ ਗੁਰੂ ਦੇ ਨਿਸ਼ਾਨ ਜਿਹੜੇ ਆ ਹਮੇਸ਼ਾ ਹੀ ਝੂਲਦੇ ਰਹਿਣ। ਇੰਨੀਆਂ ਗੱਲਾਂ ਦੇ ਨਾਲ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।